ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਵਿੱਚ ਕੁਝ ਦਿਨ ਹਾਜ਼ਰੀ ਨਹੀਂ ਹੋ ਸਕੀ ਮਾਜ਼ਰਤ ਉਹਦੇ ਵਾਸਤੇ। ਤੇ ਚਲੀਏ ਫਿਰ ਅੱਜ ਦੀ ਸੈਰ 'ਤੇ ਆ ਜਾਓ ਮੇਰੇ ਨਾਲ। ਅੱਜ ਅਸੀਂ ਗੱਪਸ਼ਪ ਕਰਨੀ ਹੈ ਕੋਈ ਥੋੜ੍ਹੀ ਜਿਹੀ ਨਾ ਇਨਸਾਨੀ ਹਵਾਲੇ ਨਾਲ, ਜਿਹੜੀ ਬੜੀ ਇੱਕ ਬੁਨਿਆਦੀ ਚੀਜ਼ ਹੈ ਕਿ ਜਿਹੜਾ ਇਨਸਾਨ ਹੈ ਨਾ ਉਹਦੇ ਜ਼ਿੰਦਗੀ ਦੀਆਂ ਮੁਖਤਲਿਫ ਸਟੇਜਸ ਹੁੰਦੀਆਂ ਨੇ, ਜਿਹਦੇ ਵਿੱਚੋਂ ਗੁਜ਼ਰ ਕੇ ਤੇ ਫਿਰ ਉਹਨੇ ਇੱਕ ਮੁਕਾਮ 'ਤੇ ਪਹੁੰਚਣਾ ਹੁੰਦਾ। ਉਹਦੇ ਵਿੱਚ ਮੁਖਤਲਿਫ ਜਿਹੜੇ ਜ਼ਿੰਦਗੀ ਦੇ ਪਹਿਲੂ ਨੇ ਨਾ, ਉਹਨਾਂ ਨੂੰ ਮੱਦੇ-ਨਜ਼ਰ ਰੱਖਣਾ ਬੜਾ ਜ਼ਰੂਰੀ ਹੈ। ਜ਼ਿੰਦਗੀ ਜਿਹੜੀ ਹੈ ਉਹ ਇੱਕ ਓਵਰਆਲ ਪਰਫਾਰਮੈਂਸ ਦਾ ਨਾਂ ਹੈ। ਮਤਲਬ ਉਹਦੇ ਵਿੱਚ ਸਿਰਫ ਇਹ ਨਹੀਂ ਕਿ ਤੁਸੀਂ ਮਸਲੀ ਹੋਵੋ, ਤੁਹਾਡੇ ਬੜੇ ਮਸਲ ਹੋਣ ਤੁਹਾਡੇ, ਉਹਦੇ ਵਾਸਤੇ ਜ਼ਰੂਰੀ ਹੈ ਤੁਹਾਡੇ ਲਚਕ ਵੀ ਹੋਵੇ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਫੁਰਤੀਲੇ ਵੀ ਹੋਵੋ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਜ਼ਹੀਨ ਵੀ ਹੋਵੋ, ਹਾਂਜੀ, ਤੁਸੀਂ ਹਾਜ਼ਰ ਦਿਮਾਗ ਵੀ ਹੋਵੋ। ਤੁਸੀਂ ਸਿਚੁਏਸ਼ਨ ਨੂੰ ਸਮਝ ਕੇ ਉਹਦੇ ਮੁਤਾਬਕ ਰਿਐਕਸ਼ਨ ਵੀ ਦੇ ਸਕੋ। ਤੁਸੀਂ ਆਪਣੇ ਆਪ 'ਤੇ ਜ਼ਬਤ ਵੀ ਕਰ ਸਕੋ। ਤੁਸੀਂ ਜਿੱਥੇ ਇਜ਼ਹਾਰ ਕਰਨਾ ਹੈ ਆਪਣੇ ਜਜ਼ਬਾਤ ਦਾ, ਉੱਥੇ ਇਜ਼ਹਾਰ ਵੀ ਕਰ ਸਕੋ। ਜਿੱਥੇ ਤੁਸੀਂ ਨਾ ਆਖਣੀ ਉੱਥੇ ਨਾ ਵੀ ਆ ਸਕੋ। ਅਤੇ ਜਿੱਥੇ ਤੁਹਾਨੂੰ ਅਨਇਨਵਾਈਟਡ ਵੀ ਜਾਣਾ ਚਾਹੀਦਾ ਤੁਸੀਂ ਉਹ ਵੀ ਕਰ ਸਕੋ। ਮਸਲਨ ਕੋਈ ਸਿਚੁਏਸ਼ਨ ਹੈ ਜਿੱਥੇ ਕਿਸੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ, ਅਤੇ ਤੁਸੀਂ ਇਹ ਨਾ ਉਡੀਕਦੇ ਰਹੋ ਕਿ ਮੇਰੇ ਕੋਲ ਮਦਦ ਮੰਗੇ ਅਤੇ ਮੈਂ ਤਾਂ ਹੀ ਕਰਨੀ ਹੈ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨਾ ਇਹ ਬਿਲਡ ਹੁੰਦੀਆਂ ਨੇ ਬੰਦੇ ਦੇ ਮੁਆਸ਼ਰੇ ਦੇ ਵਿੱਚ, ਉਹਦੇ ਟੋਰੇ ਫੇਰੇ ਨਾਲ, ਉਹਦੀ ਤਾਲੀਮ ਦੇ ਨਾਲ, ਉਹਦੇ ਵਾਲਦੈਨ ਦੀ ਤਰਬੀਅਤ ਉਹਨੂੰ ਕੀ ਦੱਸਦੇ ਨੇ, ਅਤੇ ਉਹ ਕਿਹੋ ਜਿਹੀ ਸੁਸਾਇਟੀ 'ਚ ਕਿਹੋ ਜਿਹੇ ਬੰਦਿਆਂ 'ਚ ਉੱਠਦਾ ਪੈਂਦਾ। ਇਹ ਸਾਰਾ ਮਿਲ ਮਿਲਾ ਕੇ ਉਹਦਾ ਇੱਕ ਕਿਰਦਾਰ ਬਣਾਉਂਦੇ ਨੇ। ਅਤੇ ਜਿਵੇਂ ਆਖਦੇ ਨਾ ਕਿ ਬੰਦੇ ਦਾ ਜਿਹੜੇ ਨਾ ਬੁਨਿਆਦ ਚੰਗੀ ਬਣ ਜਾਏ ਅਤੇ ਫਿਰ ਉੱਤੇ ਇਮਾਰਤ ਜਿਹੜੀ ਉਹ ਜਿੰਨੀ ਮਰਜ਼ੀ ਉੱਤੇ ਲੈ ਜਾਓ ਠੀਕ ਰਹਿੰਦੀ ਹੈ, ਸਿੱਧੀ ਰਹਿੰਦੀ ਹੈ। ਇੰਝ ਹੀ ਕਿਰਦਾਰ ਵੀ ਜਿਹੜਾ ਨਾ ਉਹ ਵੀ ਬਚਪਨ ਤੋਂ ਹੀ ਉਹਨੂੰ ਬਣਾਉਣਾ ਪੈਂਦਾ ਕਿ ਤੁਸੀਂ ਬੱਚੇ ਨੂੰ ਅੱਛੀਆਂ ਗੱਲਾਂ ਜਿਹੜੀਆਂ ਨਾ ਉਹਦੇ ਬਚਪਨ ਤੋਂ ਉਹਨੂੰ ਦੱਸਣੀਆਂ ਸ਼ੁਰੂ ਕਰ ਦਿਓ। ਉਹਦੇ ਅੱਗੇ ਉਹਨਾਂ ਦਾ ਅਮਲੀ ਮੁਜ਼ਾਹਰਾ ਵੀ ਕਰੋ, ਅਤੇ ਨਾਲ ਉਹਨੂੰ ਪਿਆਰ ਮੁਹੱਬਤ ਦੇ ਨਾਲ ਉਹਨੂੰ ਉਹਦੇ ਉੱਤੇ ਸਖਤੀ ਨਹੀਂ ਕਰਨੀ, ਲੇਕਿਨ ਉਹ ਮੁਸਲਸਲ ਉਹ ਜੋ ਚੀਜ਼ਾਂ ਤੁਹਾਡੇ ਕੋਲੋਂ ਵੇਖੇ ਦਾ, ਜੇ ਤੁਸੀਂ ਪੇਰੈਂਟ ਹੋ, ਤੁਸੀਂ ਟੀਚਰ ਹੋ, ਤੁਸੀਂ ਕਿਸੇ ਹੋਰ ਜ਼ਰੀਏ ਦੇ ਨਾਲ ਕੋਈ ਰੋਲ ਮਾਡਲ ਹੋ ਬੱਚੇ ਵਾਸਤੇ, ਅਤੇ ਉਹਨੇ ਤੁਹਾਨੂੰ ਕਾਪੀ ਕਰਨਾ ਹੀ ਕਰਨਾ। ਜਿੱਡਾ ਕੋਈ ਕਿਸੇ ਬੰਦੇ ਦਾ ਰੋਲ ਅਹਿਮ ਹੈ ਨਾ, ਓਨੀ ਉਹਦੀ ਜ਼ਿੰਮੇਦਾਰੀ, ਓਨਾ ਹੀ ਉਹਦੀ ਅੱਛਾਈ ਵੀ ਓਨੀ ਵੱਡੀ ਹੈ ਅਤੇ ਉਹਦੀ ਬੁਰਾਈ ਵੀ ਓਨੀ ਵੱਡੀ ਹੈ। ਜਿਹੜੀ ਉਸਤਾਦ ਦੀ ਬੁਰਾਈ ਹੈ ਨਾ, ਉਹ ਆਮ ਬੰਦੇ ਦੀ ਬੁਰਾਈ ਤੋਂ 100 ਗੁਣਾ ਜ਼ਿਆਦਾ ਹੈ। ਕਿਉਂਕਿ ਆਮ ਬੰਦਾ ਜਿਹੜਾ ਉਹ ਕਿਸੇ ਇੱਕ ਬੰਦੇ ਨਾਲ ਬੁਰਾਈ ਕਰਦਾ ਹੈ ਨਾ, ਅਤੇ ਜਿਹੜਾ ਉਸਤਾਦ ਹੈ ਉਹ ਤਾਂ ਪੂਰੀ ਕਲਾਸ ਦੇ ਨਾਲ ਬੁਰਾਈ ਕਰਦਾ ਪਿਆ। ਉਸ ਕਲਾਸ ਦੇ ਨਾਲ ਫਿਰ ਅੱਗੋਂ ਜਦੋਂ ਉਹ ਬੱਚਾ ਮਾਸ਼ਰੇ ਦੇ ਵਿੱਚ ਜਾਂਦਾ ਅਤੇ ਉਹ ਕਿੰਨੇ ਬੰਦਿਆਂ ਨਾਲ ਇੰਟਰੈਕਟ ਕਰੇਗਾ, ਅਤੇ ਉਹ ਜੋ ਕੁਝ ਪੜ੍ਹ ਕੇ ਆਇਆ ਅਤੇ ਜਿਵੇਂ ਪੜ੍ਹ ਕੇ ਆਇਆ ਉਹ ਕਿੰਨਿਆਂ ਦੀ ਬਰਬਾਦੀ ਕਰੇਗਾ। ਅਤੇ ਜਿਹੜੇ ਵਾਲਦੈਨ ਆਪਣੇ ਬੱਚਿਆਂ ਦੀ ਤਰਬੀਅਤ ਨਹੀਂ ਕਰਦੇ, ਉਹ ਵੀ ਕੱਲ੍ਹ ਨੂੰ ਉਹ ਆਪ ਵੀ ਭੁਗਤਦੇ ਨੇ। ਉਹ ਜੇ ਤਾਂ ਉਹ ਆਪਣੀ ਜ਼ਿੰਦਗੀ 'ਚ ਮਸਤ ਰਹਿਣ, ਜਾਂ ਉਹ ਸਮਝਣ ਵੀ ਸਿਰਫ ਜਿਹੜਾ ਮਾਲੋ ਮਤਾ ਹੈ ਅਤੇ ਮਟੀਰੀਅਲ ਇਹ ਅਸੀਂ ਬੱਚਿਆਂ ਨੂੰ ਦੇ ਛੱਡਿਆ ਅਤੇ ਅਸੀਂ ਬੜੀ ਸਰਵਿਸ ਕਰ ਦਿੱਤੀ, ਅਤੇ ਉਹਨਾਂ ਨੂੰ ਚੰਗੇ ਬੁਰੇ ਦੀ ਮੱਤ ਨਾ ਦਿੱਤੀ, ਅਤੇ ਉਹ ਵਾਲਦੈਨ ਉਹਨਾਂ ਆਪ ਵੀ ਪਛਤਾਉਣਾ, ਅਤੇ ਉਹਨਾਂ ਜੋ ਮਟੀਰੀਅਲ ਪੈਦਾ ਕਰਕੇ ਇਸ ਮੁਆਸ਼ਰੇ ਨੂੰ ਦੇਣਾ ਨਾ, ਉਹ ਮੁਆਸ਼ਰੇ ਨਾਲ ਵੀ ਬੜਾ ਜ਼ੁਲਮ ਕਰਨਾ। ਅਤੇ ਅਸੀਂ ਵੇਖਣੇ ਵੀ ਹਾਂ ਪਏ ਕਿ ਹੁਣ ਮੁਆਸ਼ਰੇ ਦੇ ਵਿੱਚ ਜਿਹੜਾ ਕੋਈ ਬੰਦਾ ਵੀ ਸੇਫ ਨਹੀਂ ਮਹਿਸੂਸ ਕਰਦਾ। ਅਤੇ ਕੋਸ਼ਿਸ਼ ਕਰੀਏ ਵੀ ਅਸੀਂ
ਆਪਣੇ ਵੀ ਕਿਰਦਾਰ ਦੇ ਉੱਤੇ ਤਵੱਜੋ ਦਈਏ ਅਤੇ ਆਪਣੀਆਂ ਔਲਾਦਾਂ ਦੇ ਵੀ ਕਿਰਦਾਰ 'ਤੇ ਤਵੱਜੋ ਦਈਏ ਅਤੇ ਉਹਨਾਂ ਨੂੰ ਵੀ ਚੰਗੀਆਂ ਗੱਲਾਂ ਸਿਖਾਈਏ। ਅਤੇ ਦੁਆ ਇਹ ਕਿ ਜਦੋਂ ਬੱਚੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਹੋਣ, ਇੱਕ ਤਾਂ ਅੱਲਾ ਕਰੇ ਉਹਨਾਂ ਨੂੰ ਟੀਚਰ ਅੱਛੇ ਮਿਲ ਜਾਣ, ਅਤੇ ਦੂਜਾ ਉਹਨਾਂ ਨੂੰ ਇਸ਼ਕ ਨਾ ਹੋਵੇ। ਇਸ਼ਕ ਹੋ ਜਾਏ ਨਾ ਅਤੇ ਫਿਰ ਉਹ ਪੜ੍ਹਾਈ ਤੋਂ ਗਏ। ਅਤੇ ਜੇ ਇਸ਼ਕ ਹੋਵੇ ਤਾਂ ਰੱਬ ਉਹਨਾਂ ਨੂੰ ਸਿਆਣਪ ਵੀ ਦੇ, ਇੰਨੀ ਦਾਨਤ ਉਹਨਾਂ ਨੂੰ ਦੇ ਕਿ ਉਹ ਆਪਣੀ ਜਿਹੜੀ ਹੈ ਨਾ ਉਹ ਨਾਲ ਨਾਲ ਉਹ ਪੜ੍ਹਾਈ ਨੂੰ ਵੀ ਜਾਰੀ ਰੱਖਣ, ਚੰਗੀਆਂ ਗੱਲਾਂ ਵੀ ਸਿੱਖਣ, ਅਤੇ ਉਹ ਸਿਰਫ ਫਨਾ ਫਿਲ ਮਸ਼ੂਕ ਹੀ ਨਾ ਹੋ ਜਾਣ, ਉਹ ਬਾਕੀ ਜ਼ਿੰਦਗੀ ਨੂੰ ਵੀ ਨਾਲ ਚਲਾਉਣ। ਉਹ ਆਪਣੇ ਜੋ ਉਹਨਾਂ ਦੀ ਤਰਜੀਹਾਤ ਨੇ ਉਹਨਾਂ ਨੂੰ ਨਾਲ ਨਾਲ ਜਾਰੀ ਰੱਖਣ। ਉਹ ਕਿਸੇ ਦੀ ਔਲਾਦ ਵੀ ਨੇ, ਕਿਸੇ ਦੇ ਭੈਣ ਭਰਾ ਵੀ ਨੇ, ਕਿਸੇ ਦੇ ਦੋਸਤ ਵੀ ਨੇ, ਅਤੇ ਉਹ ਕਰਮਾਂ ਵਾਲੀ ਵੀ ਜਿਹੜੀ ਹੈ ਅਤੇ ਜਿਹੜਾ ਕਰਮਾਂ ਵਾਲਾ ਵੀ ਹੈ, ਉਹ ਮਤਲਬ ਉਹਨਾਂ ਨੂੰ ਇੰਝ ਉਹ ਬੰਨ੍ਹ ਕੇ ਮਾਰ ਨਾ ਛੱਡਣ। ਜ਼ਿੰਦਗੀ ਨੂੰ ਪੂਰਾ ਇਨਸਾਨਾਂ ਦੀ ਤਰ੍ਹਾਂ ਗੁਜ਼ਾਰਨ। ਬਾਨੋ ਕੁਦਸੀਆ ਫਰਮਾਉਂਦੀਆਂ ਹਨ ਕਿ ਜਿਹੜੀ ਬੁੱਢੀ ਬੰਦੇ ਨੂੰ ਗੋਡੇ ਥੱਲੇ ਲਾ ਕੇ ਰੱਖੇ ਨਾ, ਉਹ ਕਦੀ ਵੀ ਕਿਸੇ ਵੱਡੇ ਬੰਦੇ ਦੀ ਬੀਵੀ ਨਹੀਂ ਬਣਦੀ। ਅਤੇ ਇੰਝ ਹੀ ਜਿਹੜਾ ਬੰਦਾ ਬੁੱਢੀ ਨੂੰ ਆਖੇ ਵੀ ਮੈਂ ਤੇਰਾ ਖੁਦਾ ਹੀ ਬਣ ਗਿਆ, ਉਸ ਘਰ ਦੇ ਵਿੱਚ ਵੀ ਰੌਲੇ ਹੀ ਰਹਿੰਦੇ ਨੇ। ਅਤੇ ਖੈਰ ਬਾਅਦ ਦੀ ਸਟੇਜ ਹੈ ਘਰਾਂ 'ਚ ਆਉਣ ਵਾਲੀ, ਜਿਹੜੀ ਇਸ਼ਕ ਦੀ ਸਟੇਜ ਹੈ, ਉਸ ਦੌਰਾਨ ਮੁਸੀਬਤ ਇਹ ਹੁੰਦੀ ਹੈ ਕਿ ਉਸ ਦੌਰਾਨ ਬੰਦਾ ਜਿਹੜਾ ਨਾ ਉਹ ਬੰਦੇ ਦੀ ਵੀ ਅਤੇ ਉਹ ਖਾਤੂਨ ਦੀ ਵੀ ਉਹਦੇ ਕੁਝ ਬਣਨ ਦੀ, ਕੁਝ ਕਰਨ ਦੀ ਸਟੇਜ ਹੁੰਦੀ ਹੈ। ਉਹਨੇ ਕੋਈ ਪੜ੍ਹਾਈ ਦੇ ਵਿੱਚ ਕਰਨਾ ਹੁੰਦਾ, ਉਹ ਜਦੋਂ ਉਹ ਚੀਜ਼ਾਂ ਇਗਨੋਰ ਕਰਦੀਆਂ ਅਤੇ ਫਿਰ ਉਹ ਜਿਹੜਾ ਉਹਨਾਂ ਦਾ ਕੈਰੀਅਰ ਹੈ ਉਹ ਵੀ ਰਹਿ ਜਾਂਦਾ। ਉਹ ਕੈਰੀਅਰ ਜਿਹੜਾ ਉਹ ਖਰਾਬ ਹੋਏ ਅਤੇ ਫਿਰ ਜਿਹੜੀ ਉਹ ਆਉਣ ਵਾਲੀ ਜ਼ਿੰਦਗੀ ਦੀਆਂ ਖੁਸ਼ੀਆਂ ਹੁੰਦੀਆਂ ਨੇ ਉਹ ਵੀ ਮੁਤਾਸਰ ਹੋ ਜਾਂਦੀਆਂ ਨੇ। ਸੋ ਮੇਰੀ ਨੌਜਵਾਨਾਂ ਦੇ ਨਾਲ ਇਹੀ ਗੁਜ਼ਾਰਿਸ਼ ਹੈ ਕਿ ਉਹ ਆਪਣੀ ਤਰਜੀਹਾਤ ਨੂੰ ਜਿਹੜਾ ਨਾ ਉਹ ਸਾਰੀਆਂ ਨੂੰ ਨਾਲ ਨਾਲ ਚਲਾਉਣ। ਜੇ ਇਸ਼ਕ ਜਿਹੜਾ ਉਹ ਤਰਜੀਹ ਹੈ ਅਤੇ ਉਹਦੇ ਨਾਲ ਨਾਲ ਤੁਹਾਡੀ ਤਾਲੀਮ ਵੀ ਤਰਜੀਹ ਹੋਣੀ ਚਾਹੀਦੀ ਹੈ, ਤੁਹਾਡੀ ਫੈਮਿਲੀ ਵੀ ਤੁਹਾਡੀ ਤਰਜੀਹ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਨਾਲ ਚਲਾਉਣਾ ਜੇ, ਅਤੇ ਇੱਕ ਦੂਜੇ ਨੂੰ ਵਰਤਣ ਦੀ ਕੋਸ਼ਿਸ਼ ਨਾ ਕਰੋ। ਬੰਦੇ ਵਰਤਣ ਵਾਸਤੇ ਨਹੀਂ ਹੁੰਦੇ, ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਨੇ, ਬੰਦੇ ਰੱਖਣ ਵਾਸਤੇ ਹੁੰਦੇ ਨੇ। ਅਤੇ ਜੇ ਤੁਸੀਂ ਇਹਨਾਂ ਚੀਜ਼ਾਂ ਉੱਤੇ ਅਮਲ ਕਰ ਲਓ ਅਤੇ ਯਕੀਨਨ ਤੁਸੀਂ ਇੱਕ ਅੱਛੀ ਜ਼ਿੰਦਗੀ ਗੁਜ਼ਾਰੋਗੇ। ਮਿਲਦੇ ਹਾਂ ਫਿਰ ਅਗਲੇ ਵਲੌਗ 'ਚ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ।